ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਜਿਹੜੇ ਸਾਡੇ ਨਾਲ ਅਮਰੀਕਾ ਦੇ ਵਿੱਚੋਂ ਟਾਈਮ ਵਾਰਨਰ ਸਪੈਕਟਰਮ ਤੇ RCN ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ TV 84 ਦੇ ਫੇਸਬੁੱਕ ਪੇਜ ਰਾਹੀਂ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਇਸ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਜਿਵੇਂ ਕਿ ਅਸੀਂ ਬੀਤੇ ਦਿਨ ਵੀ ਗੱਲ ਕੀਤੀ ਸੀ ਭਾਈ ਗੁਰਬਖਸ਼ ਸਿੰਘ ਦੀ ਕੁਰਬਾਨੀ ਦੇ ਉੱਪਰ ਤੇ ਸਿੱਖ ਸਿਆਸੀ ਕੈਦੀਆਂ ਦੀ ਜਿਹੜੀ ਰਿਹਾਈ ਦਾ ਮੁੱਦਾ ਹੈਗਾ, ਇਸ ਦੇ ਉੱਪਰ ਅੱਜ ਅਸੀਂ ਵਿਸ਼ੇਸ਼ ਤੌਰ ਤੇ ਇਸ ਸਾਰੇ ਕੇਸ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਜਿਹੜੇ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਇਸ ਵਿਚਾਰ ਚਰਚਾ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਅਸੀਂ ਜਾਣ ਸਕੀਏ ਕਿ ਇਸ ਕੇਸ ਨੂੰ ਹੁਣ ਅੱਗੇ ਕਿਵੇਂ ਪਰਸਿਊ ਕੀਤਾ ਜਾ ਸਕਦਾ ਹੈ ਤੇ ਖਾਸ ਤੌਰ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਇਸ਼ੂ ਹੈਗਾ ਉਹ ਕਿਵੇਂ ਇੱਕ ਸਿਆਸੀ ਇਸ਼ੂ ਹੈ। ਤੇ ਜਦੋਂ ਅਸੀਂ ਦੇਖਦੇ ਹਾਂ ਵੀ ਹੁਣ ਜਿਵੇਂ ਸਜ਼ਾ ਵੀ ਹੁੰਦੀ ਹੈ ਤਾਂ ਲਾਈਫ ਇੰਪ੍ਰਿਜ਼ਨਮੈਂਟ, ਉਮਰ ਕੈਦ ਦੀ ਜਿਹੜੀ ਸਜ਼ਾ ਹੁੰਦੀ ਹੈ, ਉਹਦੇ ਤੇ ਜਿਹੜੇ ਕੇਸਿਸ ਤੇ ਇੱਦਾਂ ਦੇ ਐਗਜ਼ਾਮਪਲਸ ਮੌਜੂਦ ਨੇ ਜਿਨ੍ਹਾਂ ਕੇਸਿਸ ਦੇ ਵਿੱਚ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਨੂੰ 10 ਸਾਲ ਬਾਅਦ, 14 ਸਾਲ ਬਾਅਦ ਜਾਂ 15 ਸਾਲ ਬਾਅਦ ਛੱਡ ਦਿੱਤਾ ਜਾਂਦਾ, ਪਰ ਸਿੱਖ ਸਿਆਸੀ ਕੈਦੀਆਂ ਨੂੰ ਕਿਉਂ ਨਹੀਂ ਛੱਡਿਆ ਜਾਂਦਾ, ਇਹਦੇ ਪਿੱਛੇ ਕੀ ਕਾਰਨ ਹੈ। ਸੋ ਇਸ ਸਾਰੇ ਇਸ਼ੂ ਦੇ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਲੁਧਿਆਣਾ ਤੋਂ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮੰਝਪੁਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਝਪੁਰ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਭਾਈ ਗੁਰਬਖਸ਼ ਸਿੰਘ ਦੀ ਜਿਹੜੀ ਕੁਰਬਾਨੀ ਹੈਗੀ ਹੈ ਉਸ ਦੇ ਉੱਪਰ ਹੀ ਮੈਂ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ ਤੇ ਓਵਰਆਲ ਤੁਸੀਂ ਕਿਵੇਂ ਇਸ ਸਾਰੇ ਇਸ਼ੂ ਨੂੰ ਦੇਖਦੇ ਹੋ, ਐਨਾਲਾਈਜ਼ ਕਰਦੇ ਹੋ, ਕਿਉਂਕਿ ਕਿਤੇ ਨਾ ਕਿਤੇ ਇਹ ਗੱਲ ਵੀ ਮਹਿਸੂਸ ਹੋ ਰਹੀ ਹੈ ਕਿ ਜਿਹੜਾ ਇਸ਼ੂ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਦਾ, ਧਿਆਨ ਕੌਮ ਦਾ ਉਹਦੇ ਤੋਂ ਹਟ ਕੇ ਕੁਝ ਹੋਰ ਗੱਲਾਂ ਵੱਲ ਜ਼ਿਆਦਾ ਕੇਂਦਰਿਤ ਕੀਤਾ ਜਾ ਰਿਹਾ ਹੈ ਵੀ ਉੱਥੇ FIR ਰਜਿਸਟਰ ਹੋ ਗਈ, ਗੁਰਬਖਸ਼ ਸਿੰਘ ਦੀ ਸ਼ਹਾਦਤ ਦੇ ਨਾਲ ਜਾਂ ਉਹਨਾਂ ਦੀ ਪਰਸਨੈਲਿਟੀ ਦੇ ਨਾਲ ਕੌਣ ਸਹਿਮਤ ਹੈ ਜਾਂ ਕੌਣ ਸਹਿਮਤ ਨਹੀਂ ਹੈਗਾ, ਇਹਨਾਂ ਗੱਲਾਂ ਵੱਲ ਧਿਆਨ ਜ਼ਿਆਦਾ ਕੇਂਦਰਿਤ ਹੋ ਰਿਹਾ ਹੈ ਤੇ ਜਿਹੜੀ ਗੱਲ ਬੰਦੀ ਸਿੰਘਾਂ ਦੀ ਰਿਹਾਈ ਦੀ ਹੈ ਉਹ ਕਿਤੇ ਨਾ ਕਿਤੇ ਉਹਦੇ ਤੋਂ ਧਿਆਨ ਭਟਕਦਾ ਨਜ਼ਰ ਆਉਂਦਾ। ਸੋ ਤੁਸੀਂ ਕੀ ਸੋਚਦੇ ਹੋ ਇਸ ਸਾਰੇ ਇਸ਼ੂ ਬਾਰੇ? ਦੇਖੋ, ਸਭ ਤੋਂ ਪਹਿਲੀ ਤਾਂ ਗੱਲ ਇਹੀ ਹੈਗੀ ਆ ਵੀ ਗੁਰਬਖਸ਼ ਸਿੰਘ ਦੀ ਯਾਨੀ ਕਿ 20 ਤਰੀਕ ਤੋਂ ਪਹਿਲਾਂ ਤੱਕ ਉਹਦੇ ਤੇ ਕੌਮ ਦੇ ਵਿੱਚ ਵਿਵਾਦ ਰਿਹਾ ਤੇ ਇਸ ਸੰਸਾਰ ਦੇ ਵਿੱਚ ਬੰਦੇ ਕੋਲ ਸਰੀਰ ਹੀ ਹੁੰਦਾ ਜਿਹੜਾ ਉਹਨੇ ਭੇਟ ਕਰ ਦਿੱਤਾ ਜੀ। ਬਿਲਕੁਲ, ਨੂੰ ਜਾਂ ਕਹਿ ਸਕਦੇ ਹੋ ਤੁਸੀਂ ਬੰਦੀ ਸਿੰਘਾਂ ਦੇ ਨਾਮ ਤੇ। ਸੋ ਜੋ ਪਿਛਲੀਆਂ ਜੋ ਗੱਲਾਂ ਸਾਰੀਆਂ ਉਹਨੂੰ ਮੇਰੇ ਹਿਸਾਬ ਦੇ ਨਾਲ ਤਾਂ ਮੈਂ ਸਮਝਦਾ ਵੀ ਵਿਸਾਰ ਕੇ ਤੇ ਜਿਹੜੀ ਉਹਨੇ ਦ੍ਰਿੜਤਾ ਦਿਖਾਈ ਆ, ਜਿਹੜੀ ਉਹਨੇ ਉਸ ਤੋਂ ਪਹਿਲਾਂ ਉਹ ਭਾਈ ਜਗਤਾਰ ਸਿੰਘ ਹਵਾਰਾ ਨੂੰ ਮਿਲਿਆ ਜਾਂ ਉਹਦੇ ਸੰਬੰਧ ਉਹਨੇ ਦੂਜੇ ਗਿਆਨੀ ਗੁਰਬਚਨ ਸਿੰਘ ਉਹਨਾਂ ਨੂੰ ਵੀ ਚਿੱਠੀ ਲਿਖੀ, ਉਹਨਾਂ ਨੇ ਵੀ ਕਿਹਾ ਵੀ ਉਹ ਸਾਨੂੰ ਪੱਤਰ ਮਿਲਿਆ ਹੈਗਾ ਜੀ। ਸਾਰੇ ਪਾਸੇ ਹੋਰ ਵੀ ਕਈ ਸ਼ਖਸੀਅਤਾਂ ਨੂੰ ਹੋ ਸਕਦਾ ਮਿਲਿਆ ਹੋਵੇ ਜਾਂ ਚਿੱਠੀਆਂ ਉਹਨੇ ਕੀਤੀਆਂ ਹੋਣ ਜਿਹੜੀਆਂ ਆਉਂਦੇ ਦਿਨਾਂ 'ਚ ਮਿਲਣ ਜਾਂ ਉਹ ਖੁਲਾਸੇ ਹੋਣ। ਸੋ ਉਹਦੇ ਮਨ 'ਚ ਸੀਗਾ ਵੀ ਹਾਂ, ਉਹਦੇ ਮਨ ਤੇ ਕਹਿ ਸਕਦੇ ਹੋ ਬੋਝ ਸੀ ਵੀ ਮੈਂ ਇਸ ਤਰ੍ਹਾਂ ਕੀਤਾ ਜਾਂ ਮੈਨੂੰ ਦਬਾਅ ਪਾ ਕੇ ਕਰਵਾ ਲਿਆ ਗਿਆ, ਮੈਂ ਹੁਣ ਖੜੂੰਗਾ। ਭਾਈ ਜਗਤਾਰ ਸਿੰਘ ਹਵਾਰਾ ਦੀ ਪਿਛਲੇ 2 ਦਿਨ ਇੱਥੇ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ 2 ਕੇਸਾਂ ਦੀ ਹਾਜ਼ਰੀ ਸੀ ਲੁਧਿਆਣੇ। ਉਹਨਾਂ ਨੇ ਮੈਨੂੰ ਦੋਨੇ ਦਿਨ ਹੀ ਦੱਸਿਆ ਵੀ ਹਾਂ ਕਿਵੇਂ ਪਿਛਲੇ ਲਗਭਗ 1 ਸਾਲ ਤੋਂ ਰੈਗੂਲਰ ਮੁਲਾਕਾਤ ਕਰਨ ਆ ਰਿਹਾ ਸੀ। ਉਹ ਕਹਿ ਰਿਹਾ ਸੀਗਾ ਵੀ ਨਹੀਂ ਭਾਈ ਸਾਹਿਬ ਜੀ, ਮੈਂ ਇਸ ਵਾਰੀ ਮੈਨੂੰ ਮੌਕਾ ਦਿਓ, ਮੈਂ ਮੇਰੇ ਨਾਲ ਖੜੋ, ਮੈਂ ਯਾਨੀ ਕਿ ਜਿਹੜੂਗਾ ਤੇ ਨਿਭੂਗਾ। ਤੇ ਫਿਰ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਵੀ ਉਹ ਮੈਂ ਕਿਹਾ ਵੀ ਫੇਰ ਤੈਨੂੰ ਚੁੱਕ ਕੇ ਲੈ ਜਾਣਗੇ ਜੀ, ਨਾਲੀਆਂ ਲਾ ਦੇਣਗੇ, ਫੇਰ ਤੇਰਾ ਉਹ ਤੋੜ ਦੇਣਗੇ ਤੇ ਫੇਰ ਯਾਨੀ ਕਿ ਮੈਸੇਜ ਫੇਰ ਗਲਤ ਜਾਊਗਾ ਵੀ ਬਾਰ-ਬਾਰ ਠੀਕ ਨਹੀਂ ਲੱਗਣਾ। ਕਹਿੰਦੇ ਮੈਂ ਉਹਨੂੰ ਇਸ ਤਰ੍ਹਾਂ ਕਹਿ ਸਕਦੇ ਹੋ ਟਾਲਿਆ ਵੀ ਰਹਿਣ ਦੇ ਜੀ, ਪਰ ਉਹ ਇਸ ਗੱਲ ਤੇ ਜ਼ਿੜ ਸੀਗਾ। ਪਿਛਲੇ 10 ਦਿਨ ਪਹਿਲਾਂ ਉਹਨੇ ਮੁਲਾਕਾਤ ਕੀਤੀ, ਉਹਨੇ ਕਿਹਾ ਵੀ ਮੈਂ ਹੁਣ ਕਾਬੂ ਹੀ ਨਹੀਂ ਆਉਣਾ। ਫਿਰ ਇਸੇ ਕਰਕੇ ਉਹਨੇ ਉਹ ਜਗ੍ਹਾ ਚੁਣੀ, ਉੱਥੇ ਉਹ ਚੜਿਆ। ਉਹਨੇ ਫਿਰ ਜਦੋਂ ਉਹਨਾਂ ਨੇ ਕਹਿ ਦੋ ਕਿ ਉਹਨੂੰ ਪਤਾ ਸੀ ਕਿ ਇਹ ਤਸ਼ੱਦਦ ਦਾ ਦੌਰ ਮਾਨਸਿਕ ਤੌਰ ਤੇ ਕੌਮ ਵੱਲੋਂ ਵੀ ਤੇ ਸਰੀਰਕ ਤੌਰ ਤੇ ਸਰਕਾਰਾਂ ਪੁਲਿਸ ਵੱਲੋਂ ਵੀ ਜਿਹੜਾ ਹੋ ਸਕਦਾ, ਤਾਂ ਉਹਨੇ ਜਿਹੜਾ ਫੈਸਲਾ ਲਿਆ ਵੀ ਮੈਂ ਆਪਣਾ ਜਿਹੜਾ ਇਹ ਸਰੀਰ ਦਾ ਟੀਕਾ ਜਿਹੜਾ ਇਹ ਭੰਨ ਦੇਣਾ ਸਰਕਾਰ ਦੇ ਇਹ ਅੱਗੇ।
ਜੀ ਉਹ ਜਿਹੜੀ ਗੱਲ ਹੈਗੀ ਉਹ ਪਿਛਲੀਆਂ ਮੈਂ ਸਮਝਦਾ ਗੱਲਾਂ ਭੁੱਲ ਕੇ ਤੇ ਆ ਦੂਜੀ ਜਿਹੜੀ ਗੱਲ ਤੁਸੀਂ ਕੀਤੀ ਹੈਗੀ ਆ ਵੀ ਉਹਦਾ ਜਿਹੜਾ ਮਿਸ਼ਨ ਸੀ ਜਾਂ ਜਿਹੜਾ ਉਹਦਾ ਏਜੰਡਾ ਸੀ ਉਹ ਹੁਣ ਯਾਨੀ ਕਿ ਉੱਥੇ ਨਜ਼ਰੀ ਪੈਂਦਾ ਹੈਗਾ ਵੀ ਯਾਨੀ ਉਹ ਪਿੱਛੇ ਰੱਖਤਾ ਜਾਂ ਪੁਲਿਸ ਵਾਲਿਆਂ ਤੇ FIR ਜਾਂ ਉਹਦਾ ਮੈਂ ਸਮਝਦਾ ਵੀ ਠੀਕ ਆ ਕਾਨੂੰਨੀ ਤੌਰ ਤੇ ਕਾਰਵਾਈ ਹੋਣੀ ਚਾਹੀਦੀ ਪਰ ਮੇਨ ਉਹ ਗੱਲ ਨਹੀਂ ਹੋਣੀ ਚਾਹੀਦੀ। ਮੇਨ ਤਾਂ ਜਿਹੜਾ ਉਹ ਜਿਹੜੇ ਮਿਸ਼ਨ ਵਾਸਤੇ ਉਹ ਤੁਰਿਆ ਸੀ ਭਾਵੇਂ ਉਹਦੇ 'ਚ ਕੌੜੇ ਮਿੱਠੇ ਖੱਟੇ ਮਿੱਠੇ ਸਾਰੇ ਤਰ੍ਹਾਂ ਦੇ ਤਜਰਬੇ ਹੈਗੇ ਆ, ਕੌਮ ਨੂੰ ਨਿਰਾਸ਼ਾ ਵੀ ਪੱਲੇ ਪਈ ਜੀ ਤੇ ਪਰ ਉਹਨੂੰ ਜਰੂਰ ਅੱਗੇ ਰੱਖਣਾ ਚਾਹੀਦਾ ਹੈਗਾ ਤੇ ਉਹਦੇ 'ਚ ਭਾਵੇਂ ਇੱਕ ਨਕਾਤੀ ਰੱਖ ਲਓ ਪ੍ਰੋਗਰਾਮ ਜੈਸਾ ਹੁਣ ਸ਼ਾਇਦ ਅੱਜ ਮੀਟਿੰਗ ਵੀ ਰੱਖੀ ਹੈ ਜਿਹੜੀ ਉੱਥੇ ਸੰਗਤਾਂ ਹੈਗੀਆਂ ਵੀ ਸਾਰੇ ਪਹੁੰਚੋ ਵਿਚਾਰ ਦਿਓ ਵੀ ਉਹਦਾ ਅੰਤਿਮ ਸੰਸਕਾਰ ਕਰੋ ਕਰਨਾ ਭਾਵੇਂ ਕਿ 29 ਤਰੀਕ ਨੂੰ ਉਹਨਾਂ ਨੇ ਭੋਗ ਦਾ ਪ੍ਰੋਗਰਾਮ ਰੱਖ ਲਿਆ ਹੈਗਾ। ਸੋ ਉਹ ਅਸੀਂ ਉਹਦੇ ਵਿੱਚ ਮੇਨ ਜਿਹੜਾ ਉਹਦੇ 'ਚ ਇਹੀ ਹੋਣਾ ਚਾਹੀਦਾ ਵੀ ਉਹਦਾ ਸਰੀਰ ਉਹਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਕੀਤਾ ਹੈਗਾ, ਪਰਸੋਂ ਨੂੰ ਸਮਰਪਿਤ ਕੀਤਾ ਤਾਂ ਉਹ ਬੰਦੀ ਸਿੰਘ ਹੀ ਆ ਕੇ ਉਹਨਾਂ ਦੀ ਯਾਨੀ ਕਿ ਅੰਤਿਮ ਸੰਸਕਾਰ ਕਰਨਗੇ। ਪਰਿਵਾਰ ਦਾ ਵੀ ਬਜ਼ੁਰਗ ਵੀ ਕੱਲ ਮੈਂ ਖੜੇ ਦੇਖੇ ਜੀ ਵੀਡੀਓ ਦੇ ਵਿੱਚ ਉਹਨਾਂ ਦਾ ਵੀ ਇਹੀ ਕਹਿਣਾ ਸੀ ਵੀ ਉਹ ਇਹ ਪੰਥ ਦਾ ਹੀ ਆ, ਸਾਡਾ ਨਹੀਂ ਹੈਗਾ ਤੇ ਪੰਥ ਜੋ ਫੈਸਲਾ ਕਰੇ ਤੇ ਉਹਦੇ ਮੁਤਾਬਕ ਉਹਦਾ ਕੀਤਾ ਜਾਵੇ। ਜੇ ਸਾਰੇ ਮੈਂ ਸਮਝਦਾ ਵੀ ਇਹ ਇੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਇੱਕ ਐਸਾ ਇਸ਼ੂ ਹੈਗਾ ਬੇਸ਼ੱਕ ਉਹ 'ਚ ਸਾਰੇ ਹੀ ਯਾਨੀ ਕਿ ਤਰ੍ਹਾਂ ਦੇ ਜਿਹੜੇ ਸਿੱਖ ਨਿਆਰੇ ਜਿਹੜੇ ਹੈਗੇ ਆ ਉਹ ਸਾਰਿਆਂ ਨੂੰ ਦੇ ਵਿੱਚ ਇੱਕ ਮਤ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਸਮਾਂ ਦੀ ਮੁੱਖ ਮੰਗ ਹੈਗੀ ਆ ਵੀ ਇੱਕ ਦੁਨੀਆ ਦੇ ਵਿੱਚ ਭਾਰਤ ਸਰਕਾਰ ਨੂੰ ਜਾਂ ਦੁਨੀਆ ਦੇ ਵਿੱਚ ਇੱਕ ਮੈਸੇਜ ਆ ਵੀ ਸਿੱਖ ਆਪਣੇ ਯੋਧਿਆਂ ਲਈ, ਆਪਣੇ ਸ਼ਹੀਦਾਂ ਲਈ ਤੇ ਆਪਣੇ ਗੁਰੂ ਲਈ ਇੱਕ ਪਲੇਟਫਾਰਮ ਤੇ ਆ ਸਕਦੇ ਹੈਗੇ। ਜੀ ਮੰਚਪੁਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਥੇਦਾਰ ਹਵਾਰਾ ਨਾਲ ਮੁਲਾਕਾਤ ਵੀ ਭਾਈ ਗੁਰਬਖਸ਼ ਸਿੰਘ ਨੇ ਕੀਤੀ ਹੈ ਤੇ ਉਹਨਾਂ ਦਾ ਜਿਹੜਾ ਮੈਸੇਜ ਹੈਗਾ ਉਹ ਵੀ ਤੁਸੀਂ ਸਾਨੂੰ ਦੱਸਿਆ ਕਿ ਜਥੇਦਾਰ ਹਵਾਰਾ ਦਾ ਇਸ ਦੇ ਉੱਪਰ ਕੀ ਕਹਿਣਾ ਹੈਗਾ। ਤੇ ਜਦੋਂ ਅਸੀਂ ਦੇਖਦੇ ਹਾਂ ਗੁਰਬਖਸ਼ ਸਿੰਘ ਦੇ ਜਿਹੜਾ ਬੈਨਰ ਵੀ ਉਹਨਾਂ ਨੇ ਉੱਥੇ ਲਾਇਆ ਹੋਇਆ ਸੀ, ਫੜਿਆ ਹੋਇਆ ਸੀ, ਉਹਦੇ ਉੱਪਰ ਵੀ ਆਰ ਪਾਰ ਦੀ ਲੜਾਈ ਲਿਖਿਆ ਹੋਇਆ ਸੀ ਤੇ ਮੈਸੇਜ ਉਹਨਾਂ ਦਾ ਕਲੀਅਰ ਹੈਗਾ ਵੀ ਉਹਨਾਂ ਨੇ ਕਿਸ ਵਜ੍ਹਾ ਕਰਕੇ ਜਿਹੜੀ ਆਪਣੀ ਜਾਨ ਹੈਗੀ ਆ ਉਹ ਕੁਰਬਾਨ ਕੀਤੀ ਹੈ। ਪਰ ਫਿਰ ਵੀ ਕਿਉਂ ਇਹ ਕੁਝ ਹਲਕਿਆਂ ਵੱਲੋਂ ਇਹਨੂੰ ਸੁਸਾਈਡ ਕਿਹਾ ਜਾ ਰਿਹਾ ਹੈ ਜਾਂ ਗੁਰਬਖਸ਼ ਸਿੰਘ ਦੀ ਜਿਹੜੀ ਪਰਸਨੈਲਿਟੀ ਹੈ ਉਹਦੇ ਤੇ ਸਵਾਲੀਆ ਨਿਸ਼ਾਨ ਲਾਏ ਜਾ ਰਹੇ ਆ, ਉਹ ਭਾਵੇਂ ਕੁਝ ਹਲਕੇ ਹੋਣ ਜਾਂ ਉਹ ਮੀਡੀਆ ਹੋਵੇ, ਇਦਾਂ ਦਾ ਕਿਉਂ ਵਰਤਾਰਾ ਕੀਤਾ ਜਾ ਰਿਹਾ ਹੈ? ਦੇਖੋ ਇਹਦੇ ਬਾਰੇ ਤਾਂ ਹੁਣ ਮੈਂ ਪਹਿਲਾਂ ਕਹਿ ਚੁੱਕਿਆ ਵੀ ਜੋ ਪਿੱਛੇ ਹੋਇਆ ਉਹਦੇ 'ਚ ਹੋ ਸਕਦਾ ਮੈਂ ਵੀ ਉਹਦੇ ਹੱਕ 'ਚ ਨਾ ਭੁਗਤ ਸਕਾਂ ਗੁਰਬਖਸ਼ ਸਿੰਘ ਦੇ, ਪਰ ਜਿਹੜੀ ਹੁਣ ਗੱਲ ਹੋ ਗਈ ਉਹਨੂੰ ਉਹ ਪਿਛਲੀ ਨੂੰ ਵਿਖਾ ਦੇਣਾ ਚਾਹੀਦਾ ਸਾਰਿਆਂ ਨੂੰ। ਇਹੀ ਮੈਂ ਤਾਂ ਕਹਿ ਸਕਦਾ। ਉਹਦੇ ਦੇ ਬਾਰੇ ਮੈਂ ਕੋਈ ਸਪੈਸੀਫਿਕ ਟਿੱਪਣੀ ਕਰਾਂ ਉਹਦੇ ਤੇ ਫਿਰ ਬਹੁਤ ਤਰ੍ਹਾਂ ਦੇ ਸਵਾਲ ਹੋ ਸਕਦੇ। ਮੈਂ ਤਾਂ ਇਹੀ ਕਹੂੰਗਾ ਵੀ ਜੋ ਪਿੱਛੇ ਹੋ ਗਿਆ ਉਹਨੂੰ ਛੱਡ ਕੇ ਹੁਣ ਜੋ ਉਹਨੇ ਕਰਤਾ, ਉਹਨੇ ਆਪਣਾ ਸਰੀਰ ਭੇਟ ਕਰਤਾ ਉਹਦੇ ਮੁਤਾਬਕ ਦੇਖਣਾ ਜੇ ਉਹਨਾਂ ਲੋਕਾਂ ਨੂੰ ਛੱਡਣਾ ਚਾਹੀਦਾ ਕਿਉਂਕਿ ਜਿੱਦਾਂ ਦੇ ਹਾਲਾਤ ਕੌਮ ਦੇ ਵਿੱਚ ਹੈਗੇ ਆ ਇੰਨਾ ਹੀ ਖੜਨਾ ਕਿਸੇ ਲਈ ਕੋਈ ਐਸੀ ਸ਼ਖਸੀਅਤ ਇਸ ਸਮੇਂ ਪੰਥ ਦੇ ਵਿੱਚ ਮੈਂ ਸਮਝਦਾ ਨਹੀਂ ਹੈਗੀ ਜਿਹੜੀ ਯਾਨੀ ਕਿ ਇਸ ਤਰ੍ਹਾਂ ਸਹਿਯੋਗ ਅਗਵਾਈ ਕਰ ਸਕੇਗਾ, ਜ਼ਿਰ ਹੋਵੇ ਜੀ। ਤੇ ਜੇ ਉਹਨੇ ਡਿੱਗਦੇ ਝੈਂਦੇ ਨੇ ਆਪਣਾ ਠੀਕਰਾ ਸਰੀਰ ਦਾ ਭੰਨ ਦਿੱਤਾ, ਸਰਕਾਰ ਦੇ ਜ਼ੁਲਮ ਉਹਦੇ ਪਿੱਛੇ ਕਾਰਨ ਨੇ, ਸਰਕਾਰ ਦੀਆਂ ਧੱਕੇਸ਼ਾਹੀਆਂ ਕਾਰਨ ਨੇ, ਉਹ ਸਾਰੇ ਕਾਰਨ ਹੈਗੇ। ਸੋ ਟਾਰਗੇਟ ਉਹਨਾਂ ਚੀਜ਼ਾਂ ਨੂੰ ਕਰਨਾ ਚਾਹੀਦਾ। ਉਹਨੇ ਕੀ ਕੀਤਾ, ਉਹਨੇ ਧੱਕਾ ਦਿੱਤਾ, ਛਾਲ ਮਾਰੀ, ਇਹ ਗੱਲਾਂ ਨਹੀਂ ਹੈਗੀਆਂ। ਉਹਨੂੰ ਇਹਨਾਂ ਗੱਲਾਂ ਨੂੰ ਮੈਂ ਸਮਝਦਾ ਵਿਚਾਰਨਾ ਨਹੀਂ ਚਾਹੀਦਾ। ਇੱਕ ਨਕਾਤੀ ਰੱਖਣਾ ਚਾਹੀਦਾ ਵੀ ਉਹਨੇ ਆਪਣੇ ਸਰੀਰ ਦਾ ਠੀਕਰਾ ਜਿਹੜਾ ਭੰਨ ਦਿੱਤਾ ਸਰਕਾਰ ਦੇ ਜ਼ੁਲਮਾਂ ਦੇ ਅੱਗੇ। ਸੋ ਇਹ 'ਚੋਂ ਇਤਿਹਾਸਕ ਪ੍ਰਮਾਣ ਵੀ ਬੜੇ ਲਏ ਜਾ ਸਕਦੇ ਵੀ ਤਾਂ ਕਿਉਂਕਿ ਕਿੰਤੂ ਪਰੰਤੂ ਕਰਨ ਦਾ ਹੁਣ ਪੰਥ ਦੇ ਵਿੱਚ ਕਾਫੀ ਮਾੜਾ ਰੁਝਾਨ ਪਿਛਲੇ ਕਾਫੀ ਸਮੇਂ ਤੋਂ ਚੱਲਦਾ। ਉਹਦੇ ਵਿੱਚੋਂ ਪੱਖ 'ਚ ਵੀ ਤੇ ਵਿਰੋਧ ਦੇ ਵਿੱਚ ਵੀ ਇਤਿਹਾਸਕ ਪ੍ਰਮਾਣ ਮਿਲ ਸਕਦੇ ਹੈਗੇ ਵੀ ਉਹਨੇ ਏਦਾਂ ਕੀਤਾ ਸੀ ਜਾਂ ਸਿੱਧਾ ਕਈ ਹੁਣ ਜਿਹੜੇ ਇਹ ਕਹਿੰਦੇ ਆ ਵੀ ਹਾਂ ਉਹ ਆਤਮ ਹੱਤਿਆ ਕਰ ਲਈ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਤੁਲਨਾ ਪਤਾ ਨਹੀਂ ਵੀ ਤੂੰ ਕਈ ਵਾਰੀ ਉਹ ਵੀ ਆਤਮ ਹੱਤਿਆ ਵੀ ਕਰਨ ਗਏ ਸੀ ਉੱਥੇ ਆਪਣਾ ਠੀਕਰਾ ਭੰਨਣ ਜ਼ੁਲਮ ਦੇ ਖਿਲਾਫ ਜਾਂ ਉਹ ਨਾ ਜਾਂਦੇ ਉੱਥੇ। ਜਾਂ ਮਾਤਾ ਗੁਜਰੀ ਜੀ ਦੀ ਸ਼ਹਾਦਤ ਕਿਵੇਂ ਹੋਈ, ਉੱਚੇ ਬੋਲ ਤੋਂ ਉਹਨਾਂ ਨੂੰ ਧੱਕਾ ਦਿੱਤਾ ਗਿਆ ਜਾਂ ਯਾਨੀ ਕਿ ਇਹ ਪ੍ਰਮਾਣ ਦੇਣੇ ਵੀ ਮੈਂ ਆਪਣੇ ਸਮਝਦਾ ਵੀ ਉਹ ਮੁਨਾਸਬ ਨਹੀਂ ਹੈਗੇ। ਸੋ ਕੋਈ ਹੋਰ ਦੇਸ਼ ਕਰਨੀ ਚਾਹੁੰਦਾ ਤਾਂ ਇਹ ਗੱਲ ਕਰੇ, ਮੈਂ ਨਹੀਂ ਇਹ ਗੱਲ ਕਰਨਾ ਚਾਹੁੰਦਾ ਵੀ ਹਾਂ ਉਹ ਆਤਮ ਹੱਤਿਆ ਸੀ ਜਾਂ ਕੀ ਸੀ। ਕਾਨੂੰਨੀ ਤੌਰ ਦੇ ਉੱਤੇ ਉੱਥੇ ਉਹ ਜਿਹੜੀ ਮੌਕੇ ਦੀ ਜਿਹੜੀ FIR ਉਹੀ ਬਣਦੀ ਆ ਵੀ ਉਹਨਾਂ ਨੇ ਉਹਨੂੰ ਯਾਨੀ ਕਿ ਬਚਾਉਣ ਨਾਲੋਂ
ਜੋ ਉਹਨਾਂ ਦਾ ਪੱਖ ਹੋਣਾ ਚਾਹੀਦਾ ਸਰਕਾਰ ਦਾ, ਪੁਲਿਸ ਦਾ, ਬਚਾਉਣ ਨਾਲ ਉਹਨੂੰ ਮਰਨ ਦੇਣ ਦੀ ਲਈ ਉਤਸ਼ਾਹਿਤ ਕੀਤਾ ਉਹਨਾਂ ਨੇ। ਇਸ ਕਰਕੇ ਉਹਨਾਂ ਤੇ ਕਾਰਵਾਈ ਬਣਨੀ ਚਾਹੀਦੀ, ਹੋਣੀ ਚਾਹੀਦੀ। ਉਹ ਦੂਜੇ ਨੰਬਰ ਤੇ ਆ, ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਜਿਹੜੀ ਹੈਗੀ ਆ ਉਹ ਰਿਹਾਈ ਦਾ ਇਸ਼ੂ ਹੈ ਜੀ। ਮੰਜਪੁਰ ਸਾਹਿਬ, ਜਿਵੇਂ ਅਸੀਂ ਰਿਹਾਈ ਦੀ ਗੱਲ ਕਰਦੇ ਹਾਂ ਜਦੋਂ ਬੰਦੀ ਸਿੰਘਾਂ ਦੀ, ਤਾਂ ਇੱਕ ਜਿਹੜਾ ਇਸ਼ੂ ਤੁਹਾਡੇ ਵੱਲੋਂ ਵੀ ਰੇਜ਼ ਕੀਤਾ ਗਿਆ ਹੈ ਤੇ ਆਮ ਤੌਰ ਤੇ ਵੀ ਸਿੱਖ ਜਿਹੜੇ ਹਲਕੇ ਹੈਗੇ ਆ ਉਹਨਾਂ ਦੇ ਵਿੱਚ ਵੀ ਇਹ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਵੀ ਲਾਈਫ ਇੰਪ੍ਰਿਜ਼ਨਮੈਂਟ ਤੇ ਲਾਈਫ ਇੰਪ੍ਰਿਜ਼ਨਮੈਂਟ ਟਿਲ ਡੈਥ ਦੇ ਵਿੱਚ ਕੀ ਫਰਕ ਹੈਗਾ, ਇਹਦੇ ਤੇ ਕੀ ਸਿਆਸਤ ਚੱਲ ਰਹੀ ਹੈ। ਉਮਰ ਕੈਦ ਜਦੋਂ ਕਿਹਾ ਜਾਂਦਾ ਹੈ ਤਾਂ ਉਹਦਾ ਕੀ ਮਤਲਬ ਹੈ, ਤੇ ਆਖਰੀ ਸਾਹ ਤੱਕ ਉਮਰ ਕੈਦ ਜਿਹੜਾ ਕਿਹਾ ਜਾਂਦਾ ਉਹਦਾ ਕੀ ਮਤਲਬ ਹੈ। ਕੀ ਜਿਹੜੇ ਬੰਦੀ ਸਿੰਘ ਹੈਗੇ ਆ ਉਹਨਾਂ ਦੀ ਰਿਹਾਈ ਦਾ ਫੈਸਲਾ ਇੱਕ ਸਿਆਸੀ ਫੈਸਲਾ ਹੈਗਾ? ਇਹ ਜਿਹੜਾ ਸਵਾਲ ਹੈ ਇਹ ਅੱਜ ਕੱਲ੍ਹ ਉੱਠ ਰਿਹਾ ਹੈ, ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਜਾਂ ਕਾਨੂੰਨੀ ਨੁਕਤਾ ਨਿਗਾਹ ਤੇ ਇਹਦੇ ਕੀ ਪਿੱਛੇ ਕੋਈ ਇੱਦਾਂ ਦੀਆਂ ਐਗਜ਼ਾਮਪਲਸ ਮਿਲਦੀਆਂ ਨੇ ਜਿਹਦੇ ਤੋਂ ਸਾਨੂੰ ਇਹ ਕਲੀਅਰ ਹੋ ਸਕੇ ਕਿ ਕੀ ਸਿਆਸੀ ਦਬਾਅ ਬਣਾ ਕੇ ਜਿਹੜਾ ਹੈਗਾ ਉਹ ਬੰਦੀ ਸਿੰਘਾਂ ਦੀ ਰਿਹਾਈ ਕਰਵਾਈ ਜਾ ਸਕਦੀ ਹੈ? ਹਾਂਜੀ, ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਗੱਲ ਹੈ ਕਿ ਜਿਹੜਾ ਉਮਰ ਕੈਦੀ ਆ, ਉਹ ਉਮਰ ਕੈਦੀ ਦੀ ਰਿਹਾਈ ਕਦੀ ਕਿਸੇ ਅਦਾਲਤ ਨੇ ਨਹੀਂ ਕੀਤੀ ਵੀ ਹਾਂ ਅਦਾਲਤ ਨੇ ਹੁਕਮ, ਹਾਂ ਉਹ ਕੇਸ ਬਰੀ ਹੋ ਗਿਆ, ਗੱਲ ਅਲੱਗਾ, ਜਿਹਨੂੰ ਸਜ਼ਾ ਹੋ ਚੁੱਕੀ ਆ ਉਹਨੂੰ ਸਰਕਾਰ ਨੇ ਹੀ ਫੈਸਲਾ ਲੈਣਾ। ਜਿਹੜੀ ਸੰਬੰਧਿਤ ਸਰਕਾਰ ਹੈਗੀ ਆ, ਭਾਵੇਂ ਸੈਂਟਰ ਗਵਰਨਮੈਂਟ, ਰਾਜ ਸਰਕਾਰ, ਉਹਨਾਂ ਦਾ ਹੀ ਨਕਸ਼ਾ ਚੱਲ ਕੇ ਹੀ ਇੱਕ ਸਰਕਾਰ ਦਾ ਇੱਕ ਡਿਸੀਜਨ ਹੁੰਦਾ ਵੀ ਹਾਂ ਇਹਨੇ ਇੰਨਾ ਸਮਾਂ ਕੱਟ ਲਿਆ, ਗੁੱਡ ਕੰਡਕਟ ਹੈਗਾ। ਉਹ ਜਿਹੜੀਆਂ ਸ਼ਰਤਾਂ ਪੂਰੀਆਂ ਕਰਦੀਆਂ, ਅਲੱਗ-ਅਲੱਗ ਸਰਕਾਰਾਂ ਕੋਈ 10 ਸਾਲ ਕੱਟਣ ਤੋਂ ਬਾਅਦ, ਜਿਵੇਂ ਪੰਜਾਬ ਸਰਕਾਰ 9.5 ਸਾਲ ਬਾਅਦ ਨਕਸ਼ਾ ਰਿਹਾਈ ਦਾ ਚੱਲਦਾ, ਆਮ ਉਮਰ ਕੈਦੀ ਤੇ 10 ਜਾਂ 11 ਸਾਲ ਚ ਰਿਹਾ ਹੋ ਜਾਂਦਾ। ਉਹ ਜਿਹੜੀ ਜਿਵੇਂ ਰਾਜਸਥਾਨ 14 ਸਾਲ ਆ, ਕਿਤੇ 18 ਆ, ਕਿਤੇ 20 ਆ, ਓਵਰਆਲ ਕਹਿ ਸਕਦੇ ਹੋ ਵੀ ਬੰਦਾ ਸਾਰੀ ਉਮਰ ਦੀ ਉਮਰ ਕੈਦ, ਬੇਸ਼ੱਕ ਲਾਈਫ ਇੰਪ੍ਰਿਜ਼ਨਮੈਂਟ ਦਾ ਮਤਲਬ ਪਹਿਲਾਂ ਕਿਸੇ ਟਾਈਮ 14 ਸਾਲ ਵੀ ਮੰਨਿਆ ਜਾਂਦਾ ਸੀ, 20 ਸਾਲ ਵੀ IPC 'ਚ ਸੋਧ ਕਰਕੇ ਕੀਤਾ ਗਿਆ ਤੇ ਫਿਰ ਹੁਣ ਲੇਟੈਸਟ ਜਾਂ ਪੁਰਾਣੇ 1960 ਤੋਂ 1961 ਦਾ ਸਭ ਤੋਂ ਪਹਿਲਾਂ ਦਾ ਜਿਹੜਾ ਫੈਸਲਾ ਮਿਲਦਾ, ਜਿਹੜਾ ਮਹਾਤਮਾ ਗਾਂਧੀ ਮਰਡਰ ਕੇਸ ਦੇ ਵਿੱਚ ਨੱਥੂ ਰਾਮ ਗੌਡਸੇ ਦਾ ਭਰਾ ਸੀ, ਜਿਹੜਾ ਉਹਦੀ ਸਾਜ਼ਿਸ਼ ਦੇ ਵਿੱਚ ਉਹਨੂੰ ਉਮਰ ਕੈਦ ਹੋਈ ਸੀ। ਜਦੋਂ ਉਹਦੀ ਅਪੀਲ ਸੀ ਸੁਪਰੀਮ ਕੋਰਟ ਦੇ ਵਿੱਚ, ਤਾਂ ਸੁਪਰੀਮ ਕੋਰਟ ਨੇ 1961 ਦੇ ਵਿੱਚ ਕਿਹਾ ਸੀ ਕਿ ਲਾਈਫ ਇੰਪ੍ਰਿਜ਼ਨਮੈਂਟ ਦਾ ਮਤਲਬ ਸਾਰੀ ਲਾਈਫ ਆ ਜੀ। ਪਰ ਨਾਲ ਹੀ ਉਹਨੇ ਆਪਸ਼ਨ ਇਹ ਵੀ ਦਿੱਤੀ ਵੀ ਹਾਂ ਗਵਰਨਮੈਂਟ ਜਿਹੜੀ ਆ ਉਹ ਫੈਸਲਾ ਲੈ ਕੇ ਇਸ ਸੰਬੰਧ ਦੇ ਵਿੱਚ ਰਿਹਾ ਕਰ ਸਕਦੀ ਹੈ। ਸੋ ਗਵਰਨਮੈਂਟ ਨੇ ਫੈਸਲਾ ਲਿਆ, ਵਿਨਾਇਕ ਗੋਪਾਲ ਗੋਡਸੇ ਜਿਹੜਾ ਉਹ ਸਾਜ਼ਿਸ਼ ਦੇ ਵਿੱਚ ਸੀ, ਨੱਥੂ ਰਾਮ ਗੋਡਸੇ ਦਾ ਭਰਾ, ਨੱਥੂ ਰਾਮ ਨੂੰ ਤਾਂ ਫਾਂਸੀ ਹੋ ਗਈ, ਉਹਦੇ ਭਰਾ ਨੂੰ ਫਿਰ 16 ਸਾਲ ਬਾਅਦ, 1948 ਤੋਂ ਬਾਅਦ 16 ਸਾਲ ਬਾਅਦ ਉਹਨੂੰ ਰਿਹਾ ਕਰਤਾ। ਜੇ ਸੁਪਰੀਮ ਕੋਰਟ ਕਹਿ ਰਹੀ ਵੀ ਲਾਈਫ ਦਾ ਮਤਲਬ ਲਾਈਫ ਆ, ਜੇ ਹੁਣ ਕਹਿੰਦੇ ਸੁਪਰੀਮ ਕੋਰਟ ਸਭ ਤੋਂ ਉੱਚੀ ਹੈ, ਪਰ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਵੀ ਗਵਰਨਮੈਂਟ ਫੈਸਲਾ ਲੈ ਸਕਦੀ। ਉਸ ਤੋਂ ਬਾਅਦ ਕਿੰਨੇ ਸਾਰੇ ਫੈਸਲੇ, ਜਿਵੇਂ ਰਾਜੀਵ ਗਾਂਧੀ ਮਰਡਰ ਕੇਸ ਦਾ ਜਿਹੜਾ ਲੇਟੈਸਟ ਫੈਸਲਾ, ਸਭ ਤੋਂ ਪੁਰਾਣਾ ਤਾਂ ਇਹ ਹੋ ਗਿਆ, ਸੌਰੀ ਜੀ, ਲੇਟੈਸਟ ਫੈਸਲਾ ਰਾਜੀਵ ਗਾਂਧੀ ਵਾਲਿਆਂ 'ਚ ਵੀ ਜਦੋਂ ਉਹਨਾਂ ਨੇ ਕਿਹਾ ਵੀ ਲਾਈਫ ਮੀਨ ਲਾਈਫ ਆ, ਤੇ ਉਹਦੇ ਵਿੱਚ ਵੀ ਇਹ ਲਿਖਿਆ ਗਿਆ ਵੀ ਜਿਹੜੀਆਂ ਰਾਸ਼ਟਰਪਤੀ, ਭਾਰਤ ਦੇ ਰਾਸ਼ਟਰਪਤੀ ਨੂੰ ਭਾਰਤੀ ਸੰਵਿਧਾਨ ਦੇ ਅਧੀਨ ਆਰਟੀਕਲ 72 ਤਹਿਤ ਤੇ ਰਾਜ ਸਰਕਾਰਾਂ ਦੇ ਗਵਰਨਰਾਂ ਨੂੰ ਜਿਹੜੀ ਆਰਟੀਕਲ 165 ਦੇ ਤਹਿਤ, ਤੇ ਸਾਰੀਆਂ ਸਰਕਾਰਾਂ ਨੂੰ ਜਿਸ ਕਿਸੇ ਕੈਦੀ ਨਾਲ ਸੰਬੰਧਿਤ ਐਪਰੋਪ੍ਰੀਏਟ ਗਵਰਨਮੈਂਟ ਹੈਗੀ ਹੈ 432, 433 CRPC ਜਿਹੜੀਆਂ ਪਾਵਰਾਂ ਹੈਗੀਆਂ ਰਿਮਿਸ਼ਨ ਦੀਆਂ, ਰਿਮਿਟ ਦੀਆਂ, ਪਾਰਡਨ ਦੀਆਂ, ਕੈਦੀ ਨੂੰ ਛੱਡਣ ਦੀਆਂ ਜਾਂ ਸਜ਼ਾ ਘਟਾਉਣ ਦੀਆਂ ਜਾਂ ਮਾਫ ਕਰਨ ਦੀਆਂ, ਉਹ ਸਾਰੀਆਂ ਦੇ ਨੂੰ ਅਸੀਂ ਕੋਈ ਛੇੜਛਾੜ ਨਹੀਂ ਕਰਦੇ। ਉਹ ਸਾਰੀਆਂ 14 ਸਾਲ ਬਾਅਦ ਜੇਲ੍ਹ ਸੁਪਰਡੈਂਟ ਸਰ, ਜਿਵੇਂ ਆਮ ਕੈਦ ਆ 10 ਸਾਲ ਆ, ਕਿਸੇ ਨੂੰ ਸੱਟਣ ਹੋਈ ਆ 12, 14, 18, ਜਿਵੇਂ NDPS ਦੇ ਕੇਸਾਂ, ਨਸ਼ੇ ਵਾਲੇ ਕੇਸਾਂ 'ਚ ਹੁੰਦੀਆਂ, ਉਹ ਜੇਲ੍ਹ ਸੁਪਰਡੈਂਟ ਨੇ ਛੱਡ ਦੇਣਾ। ਉਹਨੇ ਕਿਸੇ ਸਰਕਾਰ ਨੂੰ ਨਹੀਂ ਪੁੱਛਣਾ ਵੀ ਹਾਂਜੀ ਉੱਥੇ ਕੀ ਸਜ਼ਾ ਹੁੰਦੀ ਹੈ ਵੀ ਹਾਂ ਆਹ 15 ਜਾਂ 18 ਸਾਲ ਪੂਰੇ ਹੋ ਗਏ, ਛੱਡਤਾ। ਇਹ ਜਿਹੜੀ ਉਮਰ ਕੈਦ ਆ ਲਿਖੀ ਹੋਈ, ਇਹ ਯਾਨੀ ਕਿ ਸਰਕਾਰ ਦੇ ਕੋਲ ਆ ਫੈਸਲਾ। ਜਿਹੜੀ ਦੂਜੀ ਗੱਲ ਆ ਉਮਰ ਕੈਦ ਤੇ ਸਾਰੀ ਉਮਰ ਦੀ ਉਮਰ ਕੈਦ, ਇਹ ਵੈਸੇ ਟੈਕਨੀਕਲੀ ਇਹਦੇ ਵਿੱਚ ਕੋਈ ਜਿਹੜਾ ਕਹਿ ਸਕਦੇ ਹੋ ਕੋਈ ਫਰਕ ਨਹੀਂ ਹੈਗਾ। ਇਹ ਆ ਵੀ ਵਿੱਚ ਲਿਖ ਦੇਣਾ ਕਿਸੇ ਜੱਜਮੈਂਟ ਦੇ ਵਿੱਚ ਵੀ ਹਾਂ ਇਹ ਨੈਚੁਰਲ ਡੈਥ ਆ, ਸੋ ਉਹਨੂੰ ਉਹਦੇ ਵਿੱਚ ਨੁਕਸਾਨ ਇਹ ਹੋ ਜਾਂਦਾ ਵੀ ਉਹਨੂੰ ਪਰੋਲ ਜਿਹੜੀ ਨਹੀਂ ਛੇਤੀ ਮਿਲਦੀ, ਜਾਂ ਉਹਨੂੰ ਜਿਵੇਂ ਭਾਈ ਦਇਆ ਸਿੰਘ ਲਾਹੌਰੀਏ ਦੇ ਸੰਬੰਧ 'ਚ ਉਮਰ ਕੈਦ ਹੀ ਲਿਖੀ ਗਈ ਉਹਨਾਂ ਨੇ, ਤਾਂ ਨਾਲ ਲਿਖ ਦਿੱਤਾ ਉਹਨਾਂ ਵੀ 20 ਸਾਲ ਤੋਂ ਪਹਿਲਾਂ ਇਹਨੂੰ ਸਰਕਾਰ ਨਹੀਂ ਛੱਡ ਸਕਦੀ, ਨਾ ਇਹਨੂੰ ਕੋਈ ਪਰੋਲ ਜਾਂ ਰਿਮਿਸ਼ਨ ਦਿੱਤੀ ਜਾ ਸਕਦੀ ਹੈ। ਸੋ ਜਦੋਂ ਕੋਰਟ ਕੋਈ ਸਪੈਸੀਫਿਕ ਸ਼ਬਦ ਪਾ ਦਿੰਦੀ ਆ, ਉਹਦੇ ਫਿਰ ਅਰਥ ਥੋੜੇ ਜਿਹੇ ਜਿਹੜੇ ਆ ਉਹ ਬਦਲ ਜਾਂਦੇ ਆ, ਪਰ ਘੁੰਮ ਕੇ ਗੱਲ 100 ਹੱਥ ਰੱਸਾ ਸਿਰੇ ਤੇ ਗੰਢ ਵੀ ਜਿਹੜੀ ਉਮਰ ਕੈਦੀ ਆ, ਭਾਵੇਂ ਉਹਦਾ ਉਮਰ ਕੈਦੀ ਲਿਖਿਆ, ਭਾਵੇਂ ਉਹ ਮੌਤ ਤੱਕ ਉਮਰ ਕੈਦ ਲਿਖਿਆ,
ਉਹਨੂੰ ਕੋਈ ਵੀ ਸਰਕਾਰ ਜਿਹੜਾ ਫੈਸਲਾ ਲੈ ਕੇ ਰਿਹਾ ਕਰ ਸਕਦੀ ਆ। ਪਹਿਲਾਂ ਵੀ ਰਿਹਾ ਹੁੰਦੇ ਰਹੇ ਆ ਤੇ ਹੁਣ ਵੀ ਜੇ ਸਰਕਾਰ ਚਾਹੇ ਤਾਂ ਭਾਈ ਤਾਰਾ ਜੀ ਨੂੰ, ਭਾਈ ਹਵਾਰਾ ਜੀ ਨੂੰ ਜਾਂ ਹੋਰ ਬੰਦੀ ਸਿੰਘ, ਜਿਵੇਂ ਹੁਣ ਆਮ ਕੈਦੀ ਦੀ ਉਮਰ ਕੈਦ, ਭਾਈ ਲਾਲ ਸਿੰਘ ਦੇ ਕੇਸ ਦੀ ਗੱਲ ਕਰ ਲਈ, ਉਹਨਾਂ ਦੀ ਤਾਂ ਨੈਚੁਰਲ ਲਾਈਫ ਦੀ ਉਮਰ ਕੈਦ ਨਹੀਂ ਲਿਖੀ, ਜਾਂ ਭਾਈ ਗੁਰਦੀਪ ਸਿੰਘ ਖੇੜੇ ਦੇ ਐਸਾ ਸ਼ਬਦ ਨਹੀਂ ਲਿਖਿਆ। ਇਹ ਐਸਾ ਸ਼ਬਦ ਨਹੀਂ ਲਿਖੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ 27, 25, 26, 27 ਸਾਲ ਹੋ ਗਏ। ਸੋ ਉਹਨਾਂ ਨੂੰ ਤਾਂ ਵੈਸੇ ਹੀ ਫਿਰ ਤੁਸੀਂ ਕਹਿ ਸਕਦੇ ਹੋ ਲਾਈਫ ਇੰਪ੍ਰਿਜ਼ਨਮੈਂਟ ਇੱਕ ਤਰ੍ਹਾਂ ਉਹਨਾਂ ਨੂੰ ਹੋਈ ਆ ਵੀ ਨੈਚੁਰਲ ਲਾਈਫ ਦੀ ਉਹਨਾਂ ਦੀ 27 ਸਾਲ ਹੋ ਗਏ ਜਿਨ੍ਹਾਂ ਨੂੰ। ਸੋ ਉਸ ਤੋਂ ਪਹਿਲਾਂ 10 ਸਾਲ ਪਹਿਲਾਂ ਵੀ ਬੰਦੇ ਛੁੱਟੇ ਹੈਗੇ, ਜੇ ਪਿੰਕੀ 8 ਸਾਲ ਬਾਅਦ ਛੱਡਿਆ ਇਹਨਾਂ ਨੇ ਫੈਸਲਾ ਲੈ ਕੇ। ਸੋ ਇਹ ਇੱਕ ਸਿਆਸੀ ਫੈਸਲਾ ਹੈਗਾ, ਸਿਆਸੀ ਲੋਕਾਂ ਦੀ ਲੋੜ ਦੇ ਮੁਤਾਬਕ ਇਹ ਫੈਸਲਾ ਲਿਆ ਜਾ ਸਕਦਾ। ਜੇ ਉਹਨਾਂ ਨੂੰ ਲੱਗੇ ਵੀ ਸਾਡੀ ਕੋਈ ਘੁੰਮ ਕੇ ਵੋਟ ਰਾਜਨੀਤੀ ਦੇ ਵਿੱਚ ਕੋਈ ਸਾਨੂੰ ਫਾਇਦਾ ਹੋ ਸਕਦਾ, ਜਾਂ ਉਹਨਾਂ ਦਾ ਕੋਈ ਇੰਟਰਨੈਸ਼ਨਲ ਲੈਵਲ ਤੇ ਐਸੇ ਹਾਲਾਤ, ਮੰਨ ਲਓ ਸਿੱਖਾਂ ਦੇ ਖਿਲਾਫ ਇੱਕ ਆ ਵੀ ਜਿਹੜੀ ਦਿੱਲੀ ਸਰਕਾਰ ਹੈਗੀ ਆ ਬਹੁਤ ਜ਼ੁਲਮ ਕਰਦੀ ਆ, ਜਿਵੇਂ ਸਾਰੇ ਡੈਸਪੋਰਾ ਦੇ ਵਿੱਚ ਇਹ ਬਣ ਗਿਆ, ਕਾਮਯਾਬ ਹੋ ਗਈਆਂ ਸਿੱਖ ਜਥੇਬੰਦੀਆਂ, ਥਾਂ ਦੇ ਉੱਤੇ ਜੈਨੋਸਾਈਡ ਦੇ ਮਤੇ ਪਾਸ ਹੋ ਰਹੇ ਆ, ਜਾਂ ਲੋਕਾਂ ਦਾ ਦੂਜੇ ਕੌਮਾਂ ਦਾ ਵੀ ਧਿਆਨ ਗਿਆ ਵੀ ਹਾਂ ਧੱਕੇਸ਼ਾਹੀ ਹੋ ਰਹੀ ਹੈ ਇੰਡੀਆ ਦੇ ਵਿੱਚ। ਸਰਕਾਰ ਉਸ ਧੋਣੇ ਨੂੰ ਧੋਣ ਵਾਸਤੇ ਬੰਦੇ ਜਿਹੜੀ ਛੱਡ ਦੇਵੇ, ਜਿਹੜੇ ਕਿ ਆਲਰੇਡੀ ਡਿਊ ਆ, ਜਿਹੜੇ ਕਿਸੇ ਸਮੇਂ ਵੀ ਛੱਡੇ ਜਾ ਸਕਦੇ ਆ। ਜੇ ਉਹਨਾਂ ਨੂੰ ਲੱਗਦਾ ਹੈ ਵੀ ਇਹਨਾਂ ਨੂੰ ਛੱਡ ਕੇ ਕੋਈ ਬੈਨੀਫਿਟ ਮਿਲੂਗਾ, ਦੇਖੋ ਜੀ ਅਸੀਂ ਤਾਂ ਸਿੱਖ ਛੱਡਦੇ ਇੰਨੇ 15, 20 ਜਾਂ ਜੋ ਜਿੰਨੇ ਵੀ ਵੱਧ ਤੋਂ ਵੱਧ ਜਾਂ ਘੱਟ ਤੋਂ ਘੱਟ। ਤੋ ਉਸ ਚੀਜ਼ ਨੂੰ ਸਿਆਸੀ ਫੈਸਲਾ ਜਿਹੜਾ ਹੈਗਾ ਉਹ ਸਿਆਸਤ ਦੀ ਲੋੜ ਦੇ ਮੁਤਾਬਕ ਲਿਆ ਜਾ ਸਕਦਾ, ਛੱਡੇ ਵੀ ਜਾ ਸਕਦੇ ਆ, ਨਹੀਂ ਵੀ ਛੱਡੇ ਜਾ ਸਕਦੇ। ਜੀ ਮੰਚਪੁਰ ਸਾਹਿਬ, ਜਿਵੇਂ ਤੁਸੀਂ ਡਿਫਾਈਨ ਕਰਦੇ ਹੋ ਵੀ ਜਿਹੜਾ ਇਹ ਫੈਸਲਾ ਹੈਗਾ ਰਿਹਾਈ ਦਾ, ਇਹ ਇੱਕ ਸਿਆਸੀ ਫੈਸਲਾ ਹੈ। ਸੋ ਜੇ ਕੌਮ ਦੇ ਸਾਹਮਣੇ ਹੁਣ ਇਹ ਗੱਲ ਹੈਗੀ ਹੈ ਵੀ ਇਹ ਸਿਆਸਤ ਤੋਂ ਪ੍ਰੇਰਿਤ ਹੀ ਜਿਹੜਾ ਫੈਸਲਾ ਹੈਗਾ, ਸਿਆਸਤਦਾਨਾਂ ਦੇ ਹੀ ਹੱਥ 'ਚ ਹੈ, ਭਾਵੇਂ ਉਹ ਪੰਜਾਬ ਦੇ ਸਿਆਸਤਦਾਨ ਹੋਣ, ਭਾਵੇਂ ਉਹ ਕੇਂਦਰ ਦੇ ਸਿਆਸਤਦਾਨ ਹੋਣ। ਸੋ ਸਿੱਖ ਕੌਮ ਇਹਦੇ ਵਿੱਚ ਹੁਣ ਜਿਹੜਾ ਅਗਾਂਹ ਵਾਲਾ ਸਟੈਪ ਹੈਗਾ, ਕਦਮ ਹੈਗਾ, ਕੀ ਪੁੱਟਿਆ ਜਾ ਸਕਦਾ ਹੈ ਤਾਂ ਕਿ ਜਿਹੜਾ ਇਹਨਾਂ ਦੀ ਰਿਹਾਈ ਹੈਗੀ ਹੈ ਬੰਦੀ ਸਿੰਘਾਂ ਦੀ ਉਹ ਹੋ ਸਕੇ, ਤੇ ਜਿਹੜੀ ਭਾਈ ਗੁਰਬਖਸ਼ ਸਿੰਘ ਦੀ ਕੁਰਬਾਨੀ ਹੈਗੀ ਹੈ ਉਹ ਅਜਾਈ ਨਾ ਜਾਵੇ। ਨਹੀਂ, ਉਹਦੇ ਚ ਦੇਖੋ ਇਹੀ ਹੈ ਵੀ ਜਿਵੇਂ ਆਪਾਂ ਗੱਲ ਕੀਤੀ ਵੋਟ ਰਾਜਨੀਤੀ ਦੇ ਤਹਿਤ ਜਾਂ ਉਹਨਾਂ ਨੂੰ ਇੱਕ ਦਬਾਅ ਬਣਾਇਆ ਜਾ ਸਕਦਾ ਹੈਗਾ। ਜਿਵੇਂ ਹੁਣ ਡੇਰਿਆਂ ਦੀ ਗੱਲ ਹੁੰਦੀ, ਰਾਧਾ ਸਵਾਮੀ ਕੋ ਸਾਰੀਆਂ ਪਾਰਟੀਆਂ ਜਾਂਦੀਆਂ, ਜਾਂ ਉਹ ਸਰਸੇ ਵਾਲੇ ਪਖੰਡੀ ਕੋ ਵੀ ਜਾਂਦੀਆਂ ਸੀ, ਸਾਰੇ ਹੀ ਜਾਂਦੇ ਸੀ, ਹੁਣ ਵੀ ਸਪੋਰਟ ਕਰਦੇ ਸੀ। ਉਹਨਾਂ ਨੂੰ ਲੱਗਦਾ ਵੀ ਇਹ ਇੱਕ 20ਵੀਂ ਵੋਟ ਸਾਨੂੰ ਇੱਥੋਂ ਜਿਹੜੀ ਮਿਲ ਸਕਦੀ ਹੈ ਜੀ। ਸੋ ਪਰ ਸਿੱਖਾਂ ਦੇ ਮਾਮਲੇ ਦੇ ਵਿੱਚ ਇਹ ਰਹਿ ਜਾਂਦਾ ਵੀ 9 ਪੂਰਬੀਏ 12 ਚੁੱਲ੍ਹੇ ਵਾਲੀ ਗੱਲ ਹੋ ਜਾਂਦੀ। ਜਿੱਦਣ ਇਹ ਮੈਸੇਜ ਦਿੱਲੀ ਸਰਕਾਰ ਨੂੰ ਚਲਾ ਗਿਆ ਵੀ ਸਿੱਖ ਇਸ ਮੁੱਦੇ ਦੇ ਉੱਤੇ ਇਕੱਠੇ ਆ ਤੇ ਕੋਈ ਧੜੇਬੰਦੀ ਨਹੀਂ ਹੈਗੀ, ਜਾਂ ਆਗੂਆਂ ਦੇ ਵਿੱਚ ਮਨਾਂ ਦੇ ਵਿੱਚ ਨਿੱਜੀ ਸਵਾਰਥ ਭਾਰੂ ਨਹੀਂ ਹੈਗਾ, ਉਸ ਦਿਨ ਮੈਂ ਕਹਿੰਦਾ ਵੀ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ। ਜਿੱਦਣ ਇਹ ਦਿੱਲੀ ਨੇ ਮਹਿਸੂਸ ਕੀਤਾ ਵੀ ਸਿੱਖ ਇਸ ਮੁੱਦੇ ਦੇ ਉੱਤੇ ਇਕੱਠੇ, ਕਿਉਂਕਿ ਲੀਡਰਸ਼ਿਪ ਜਿਹੜੀ ਆ ਉਹ ਪੰਥਕ ਤੌਰ ਦੇ ਉੱਤੇ ਵੀ ਜਾਂ ਦੂਜੇ ਆਮ ਤੌਰ ਦੇ ਉੱਤੇ ਵੀ ਜਿਹੜੀ ਇਹਨਾਂ ਮੁੱਦਿਆਂ ਦੇ ਉੱਤੇ ਬਿਆਨਬਾਜ਼ੀ ਤੱਕ ਤਾਂ ਸੀਮਿਤ ਰਹਿੰਦੇ ਆ ਸਾਡੇ ਧਾਰਮਿਕ ਤੇ ਸਿਆਸੀ ਆਗੂ। ਸਹਿਲਦ ਯਤਨ ਕੋਈ ਨਹੀਂ ਲੱਗਦਾ, ਸੋ ਉਹਨਾਂ ਨੂੰ ਲੱਗਦਾ ਵੀ ਠੀਕ ਹੈ ਇਹਨਾਂ ਨੇ ਬਿਆਨ ਹੀ ਦੇਣਾ, ਕੋਈ ਨਹੀਂ ਦੇਈ ਜਾਣੇ, ਇਹਨਾਂ ਨੇ ਕਿਹੜਾ ਕੁਝ ਕਰਨਾ। ਜਿੱਦਣ ਇਹ ਮੈਸੇਜ ਦਿੱਲੀ ਤੱਕ ਨੂੰ ਚਲਿਆ ਗਿਆ ਵੀ ਸਿੱਖ ਕੌਮ ਇਸ ਮੁੱਦੇ ਦੇ ਉੱਤੇ ਇਕੱਠੀ ਆ, ਮੈਂ ਕਹਿੰਦਾ ਉਦੋਂ ਸ਼ਾਮ ਨੂੰ ਹੀ ਉਹਨਾਂ ਦੇ ਬੰਦੇ ਜਿਹੜੇ ਛੱਡਦੇ ਨੇ ਹੈਗੇ। ਸਾਡਾ ਇਹ ਮੈਸੇਜ ਜਿਹੜਾ ਵੱਜਵਾਂ, ਸਾਡੇ ਮਨ ਜਿਹੜੇ ਸ਼ੁੱਧ ਨਹੀਂ ਹੈਗੇ ਇਸ ਮੁੱਦੇ ਪ੍ਰਤੀ, ਅਸੀਂ ਸਿਰਫ ਬਹੁਤੇ ਸਿਆਸਤ ਕਰਨੀ ਚਾਹੁੰਦੇ ਹਾਂ ਵੀ ਹਾਂ ਬੰਦੇ ਅੰਦਰ ਬੈਠੇ ਰਹਿਣ, ਬਾਹਰ ਨਾ ਆਉਣ, ਮੁੱਦਾ ਮੁੱਕ ਗਿਆ ਤੇ ਫਿਰ ਅਸੀਂ ਕੀ ਮੁੱਦਾ ਉਠਾ ਲਾਂਗੇ। ਸੋ ਇਹ ਗੁਰੂ ਦੇ ਚਰਨਾਂ 'ਚ ਸਿਰ ਰੱਖ ਕੇ ਤੇ ਇਹਦੇ ਪ੍ਰਤੀ ਸੁਹਿਰਦ ਤੇ ਸ਼ੁੱਧ ਮਨ ਦੇ ਨਾਲ ਇਹ ਚੱਲਣਾ ਪਊਗਾ ਸਿੱਖ ਕੌਮ ਨੂੰ, ਖਾਸ ਤੌਰ ਤੇ ਜਿਹੜੀ ਲੀਡਰਸ਼ਿਪ ਸਾਹਮਣੇ ਦਿਖਾਈ ਦਿੰਦੀ ਹੈ ਜੀ। ਸੋ ਮਨਪੁਰ ਸਾਹਿਬ, ਅੰਤ ਦੇ ਵਿੱਚ ਮੈਂ ਜਿਹੜਾ ਜਗਤਾਰ ਸਿੰਘ ਜੱਗੀ ਦਾ ਕੇਸ ਹੈ ਉਹਦੀ ਵੀ ਰੀਸੈਂਟਲੀ ਬੀਤੀ ਕੱਲ ਜਿਹੜੀ ਹੀਅਰਿੰਗ ਹੈ ਉਹ ਹੋਈ ਹੈ, ਉਹਦੇ ਤੇ ਕੀ ਅਪਡੇਟ ਹੈਗੀ ਹੈ, ਜੇ ਤੁਸੀਂ ਅੰਤ ਦੇ ਵਿੱਚ ਸਾਡੇ ਨਾਲ ਉਹ ਸਾਂਝੀ ਕਰ ਸਕੋ। ਦੇਖੋ ਉਹਦੇ 'ਚ ਇਹੀ ਸੀ ਵੀ ਜਦੋਂ ਫੜਿਆ ਸੀ ਜਗਤਾਰ ਸਿੰਘ ਨੂੰ ਤਾਂ ਅਸੀਂ ਉਹਦੇ ਸਹੁਰਾ ਸਾਹਿਬ ਵੱਲੋਂ ਫਾਦਰ-ਇਨ-ਲਾ ਸਰਦਾਰ ਬਲਵਿੰਦਰ ਸਿੰਘ ਵੱਲੋਂ ਇੱਕ ਰਿਟ ਪਟੀਸ਼ਨ ਹਾਈ ਕੋਰਟ 'ਚ ਜਿਹੜੇ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਉਹਨਾਂ ਵੱਲੋਂ ਫਾਈਲ ਕੀਤੀ ਸੀ ਵੀ ਇਹਨੂੰ ਟਾਰਚਰ ਹੋ ਰਿਹਾ। ਜਦੋਂ ਵਾਧਾ ਪੁਰਾਣਾ ਦੇ ਵਿੱਚ ਗੱਲ ਹੋਈ ਅਸੀਂ ਇਹ ਸੋਚਿਆ ਸੀ ਉਦੋਂ ਵੀ ਥਲੜੀਆਂ ਕੋਰਟਾਂ ਕੋਈ ਸਾਫ਼ ਇਨਸਾਫ ਨਹੀਂ ਦਿੰਦੀਆਂ, ਹਾਈ ਕੋਰਟ ਜਾਈਏ। ਹਾਈ ਕੋਰਟ ਨੇ ਉਦੋਂ ਨਵੰਬਰ ਤੋਂ ਤਰੀਕ ਜਿਹੜੀ ਆ ਕੱਲ ਦੀ 22 ਮਾਰਚ ਪਾਈ ਸੀ, ਕੱਲ ਵੀ ਕੋਈ ਪ੍ਰੋਸੀਡਿੰਗ ਹੋਈ ਨਹੀਂ। ਕੱਲ ਉਹਨਾਂ ਨੇ ਤਰੀਕ ਜਿਹੜੀ ਹੈ 23 ਜੁਲਾਈ ਪਾਤੀ। ਸੋ ਇਹੋ ਜਿਹੇ ਸੈਂਸਿਟਿਵ ਇਸ਼ੂ ਦੇ ਉਤਲੀਆਂ ਅਦਾਲਤਾਂ ਦਾ ਕਿਵੇਂ ਦਾ ਰਵੱਈਆ ਹੈਗਾ ਸਿੱਖਾਂ ਪ੍ਰਤੀ, ਜਾਂ
ਘੱਟ ਗਿਣਤੀਆਂ ਪ੍ਰਤੀ, ਜਿਵੇਂ ਭਾਈ ਪਰਮਜੀਤ ਸਿੰਘ ਝੋਲੇ ਦੀ ਮਾਂ ਪੁੱਤ ਦੇ ਮਿਲਣ ਦੇ ਵਿੱਚ ਵੀ ਹਾਈ ਕੋਰਟ ਨੇ ਕੋਈ ਜਿਹੜੀ ਸਹੂਲਤਾਂ ਨਹੀਂ ਦਿਖਾਈ ਤੇ ਇੱਕ ਜ਼ਾਲਮਾਨਾ ਫੈਸਲਾ ਕੀਤਾ। ਸੋ ਇਹ ਤੋਂ ਲੱਗਦਾ ਵੀ ਸਰਕਾਰਾਂ ਹੀ ਨਹੀਂ, ਪੁਲਿਸ ਹੀ ਨਹੀਂ, ਤੰਤਰ ਹੀ ਨਹੀਂ, ਅਦਾਲਤਾਂ ਜਿਹੜੀਆਂ ਇੱਕ ਨਿਰਪੱਖ ਕਹੀਆਂ ਜਾਂਦੀਆਂ ਨੇ ਵੀ ਹਾਂ ਡਿਫਰੈਂਟ ਆ, ਉਹਦੇ ਤੇ ਵੀ ਸਿਆਸੀ ਪ੍ਰਭਾਵ ਜਿਹੜਾ ਉਹ ਨਜ਼ਰ ਆਉਂਦਾ। ਸੋ ਇਹ ਬਹੁਤ ਗਲਤ ਕੀਤਾ। ਕੱਲ ਜੁਲਾਈ ਦੇ ਵਿੱਚ ਕੀ ਟੌਰਚਰ, ਕੀ ਮੈਡੀਕਲ ਐਗਜ਼ਾਮੀਨੇਸ਼ਨ 6 ਮਹੀਨੇ ਦੀ ਤਰੀਕ ਪਾਈ ਜਾ ਰਹੀ ਹੈ। ਸੋ ਇਹੀ ਹੈ ਜੀ ਅਪਡੇਟ ਜੀ। ਮਨਪ੍ਰੀਤ ਸਾਹਿਬ, ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਦਾ ਉਹ ਹੈਗਾ, ਇਹਦੇ 'ਚ ਕੋਈ ਖਾਸ ਰੀਜ਼ਨ ਦਿੱਤਾ ਗਿਆ ਵੀ ਕਿਉਂ ਨਹੀਂ ਇਹਦੀ ਹਾਮੀ ਭਰੀ ਜਾ ਰਹੀ, ਬਲਕਿ ਜਦੋਂ ਅਸੀਂ ਦੇਖਦੇ ਹਾਂ ਵੀ ਇੱਕ ਧਿਰ ਵੱਲੋਂ ਉਹ ਕੀਤਾ ਜਾਂਦਾ, ਅਪਰੋਚ ਕੀਤਾ ਜਾਂਦਾ ਤੇ ਜਿਹੜਾ ਟੌਰਚਰ ਲਈ ਉਹ ਕੀਤਾ ਜਾਂਦਾ ਕਿ ਪੁਲਿਸ ਵੱਲੋਂ ਟੌਰਚਰ ਕੀਤਾ ਜਾ ਰਿਹਾ ਹੈ, ਏਜੰਸੀ ਵੱਲੋਂ ਟੌਰਚਰ ਕੀਤਾ ਜਾ ਰਿਹਾ ਹੈ, ਪਰ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਹੈ ਉਹ ਕਿਉਂ ਨਹੀਂ ਕਰਵਾਇਆ ਜਾ ਰਿਹਾ? ਉਹਦੇ ਪਿੱਛੇ ਕੋਈ ਰੀਜ਼ਨ ਦਿੱਤਾ ਜਾਂਦਾ ਹੈ? ਮੈਡੀਕਲ ਐਗਜ਼ਾਮੀਨੇਸ਼ਨ ਜਿਹੜਾ ਲੋਕਲ ਪੁਲਿਸ ਆ ਉਹ ਤਾਂ 2.5 ਘੰਟੇ ਬਾਅਦ ਕਰਾਉਂਦੀ ਆ, ਪਰ ਉਹ ਕਿਸ ਤਰ੍ਹਾਂ ਹੁੰਦਾ, ਉਹ ਬੱਸ 'ਚ ਬਹਿ ਕੇ ਹੀ ਸਾਈਨ ਕਰਾ ਕੇ ਡਾਕਟਰ ਤੇ ਬਿਨਾਂ ਬੀਪੀ ਚੈੱਕ ਕੀਤਿਆਂ ਬੀਪੀ ਨਾਰਮਲ ਲਿਖ ਦਿੰਦੇ ਆ ਤੇ ਪਲਸ ਲਿਖ ਦਿੰਦੇ ਆ ਜੀ। ਸੋ ਉਹ ਮੈਡੀਕਲ ਇਸੇ ਕਰਕੇ ਹਾਈ ਕੋਰਟ ਆਏ ਵੀ ਵਿਸ਼ੇਸ਼ ਜਿਹੜਾ ਇੱਕ ਦਲ ਬਣਾਇਆ ਜਾਵੇ, ਇੱਕ ਟੀਮ ਬਣਾਈ ਜਾਵੇ। ਉਹ ਤੋਂ ਬਾਅਦ ਮੈਂ ਸਮਝਦਾ ਵੀ ਹੁਣ ਵੈਸੇ ਹੀ ਸਾਨੂੰ ਅਸੀਂ ਚੁੱਕ ਲੈਣੀ ਚਾਹੀਦੀ ਵਾਪਸ, ਉਹਦਾ ਤੇ ਕੋਈ ਮੁੱਕਤ ਹੀ ਨਹੀਂ ਰਹਿ ਗਈ। ਹੁਣ ਇੰਨੇ ਚਿਰ ਬਾਅਦ ਕੀ ਮੈਡੀਕਲ ਜਾਊ ਜਦੋਂ ਬੰਦਾ ਨਵੰਬਰ ਦਾ ਟੌਰਚਰ ਕੀਤਾ, ਜੁਲਾਈ ਦੇ ਵਿੱਚ ਅਗਲੇ ਸਾਲ ਕੀ ਉਹਦੇ ਵਿੱਚ ਆਊਗਾ? ਇਹ ਤਾਂ ਇੱਕ ਮਜ਼ਾਕ ਦੀ ਗੱਲ ਹੈਗੀ, ਯਾਨੀ ਕਿ ਮਜ਼ਾਕ ਹੀ ਕੀਤਾ ਗਿਆ ਹਾਈ ਕੋਰਟ ਵੱਲੋਂ ਵੀ। ਜੱਜ ਜਿਹੜੇ ਕੋਈ ਐਸੀ ਸੋਚ ਵਾਲੇ ਮਤਸਵੀ ਜਿਹੜੇ ਸੋਚਦੇ ਆ ਵੀ ਹਾਂ ਇਹਨਾਂ ਦੇ ਨਾਲ ਇਸ ਤਰ੍ਹਾਂ ਛਿੱਟ ਕੀਤਾ ਉਹਨਾਂ ਨੇ, ਉਹ ਯਾਨੀ ਕਿ ਇਹਨਾਂ ਦਾ ਸਿਸਟਮ ਦੇ ਪ੍ਰਤੀ ਲੋਕਾਂ ਦਾ ਰੋਸ ਹੀ ਵੱਧਦਾ। ਇਹੋ ਜਿਹੇ ਕੰਮ ਕਰਨ ਤੋਂ ਬਾਅਦ ਜੇ ਕੋਈ ਚੰਗਾ ਕੰਮ ਕਰੇ ਲੋਕਾਂ ਦਾ ਵਿਸ਼ਵਾਸ ਬਣਦਾ। ਇਹੋ ਜਿਹੇ ਠਿੱਠ ਕਰਨ ਦੇ ਨਾਲ ਤਾਂ ਫਿਰ ਲੋਕਾਂ ਦਾ ਇਹੀ ਹੁੰਦਾ ਵੀ ਇਹਨਾਂ ਨੇ ਕੀ ਕਰਨਾ, ਇਹਦਾ ਮੈਡੀਕਲ ਹੀ ਕਰਾਉਣ ਦੀ ਇਹਨਾਂ ਨੂੰ ਕਹਿ ਦਿੰਦੇ ਆ ਵੀ ਨਾ ਕਰਾਓ। ਸੋ ਇਹ ਠਿੱਠ ਹੀ ਕੀਤਾ ਕੌਮ ਦੇ ਨਾਲ, ਜਗਤਾਰ ਸਿੰਘ ਜੌਹਲ ਦੇ ਨਾਲ, ਉਹਦੇ ਪਰਿਵਾਰ ਦੇ ਨਾਲ, ਜਿਹੜਾ ਕਿ ਯਾਨੀ ਕਿ ਇਹਨਾਂ ਦੀ ਜਿਹੜੀ ਗ੍ਰੇਡੇਸ਼ਨ ਆ ਉਹ ਥੱਲੇ ਆਈ ਆ ਅਦਾਲਤਾਂ ਦੀ ਵੀ। ਭਾਈ ਪਰਮਜੀਤ ਸਿੰਘ ਝੋਲੇ ਦੇ ਫੈਸਲੇ ਨਾਲ ਵੀ ਤੇ ਇਹਦੇ ਨਾਲ ਵੀ ਜਿਹੜਾ ਕੋਈ ਸਰਸੇ ਵਾਲੇ ਨੂੰ ਸਜ਼ਾ ਦੇ ਕੇ ਕੋਈ ਅਦਾਲਤਾਂ ਪ੍ਰਤੀ ਲੋਕਾਂ ਨੇ ਦਿਖਾਇਆ ਸੀ ਵੀ ਹਾਂ ਬਈ ਅਦਾਲਤਾਂ 'ਚ ਹੈ ਕੋਈ, ਉਹ ਭਾਵੇਂ ਇੱਕ ਸਿਆਸੀ ਫੈਸਲਾ ਸੀ, ਸੈਂਟਰ ਗਵਰਨਮੈਂਟ ਨੇ ਕਰਾਇਆ ਤੇ ਪਰ ਉਹਨਾਂ ਲੋਕਾਂ ਨੂੰ ਰਾਹਤ ਮਿਲੀ ਵੀ ਠੀਕ ਆ ਬਈ ਅਦਾਲਤਾਂ ਦੀ ਸਜ਼ਾ ਦੇ ਸਕਦੀਆਂ। ਪਰ ਇਹੋ ਜਿਹੇ ਫੈਸਲਿਆਂ ਦੇ ਨਾਲ ਫਿਰ ਜਿਹੜਾ ਉਹ ਨਿਰਾਸ਼ਾ ਹੀ ਪੱਲੇ ਪੈਂਦੀ ਹੈ ਤੇ ਸਿਸਟਮ ਪ੍ਰਤੀ ਲੋਕਾਂ ਦਾ ਜਿਹੜਾ ਵਿਸ਼ਵਾਸ ਉਹ ਜਿਹੜਾ ਕੋਈ ਬਣਿਆ ਹੁੰਦਾ ਟੁੱਟ ਜਾਂਦਾ। ਲੋਕੀ ਕਹਿੰਦੇ ਵੀ ਇਹਨਾਂ ਨੇ ਕੀ ਕਰਨਾ, ਅਦਾਲਤਾਂ ਵੀ ਨਾਲ ਹੀ ਰਹੀਆਂ ਪੁਲਿਸ ਦੇ। ਜੀ ਮਨਪ੍ਰੀਤ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਵਿਚਾਰਾਂ ਦੀ ਸਾਂਝ ਪਾਈ ਹੈ। ਅੰਤ ਨੂੰ ਅਸੀਂ ਵੀ ਤੁਹਾਡੇ ਕੋਲੋਂ ਇੱਥੇ ਹੀ ਇਸ ਸ਼ੋਅ ਦੇ ਵਿੱਚ ਅੱਜ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜਾ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੀ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਅਗਲੇ ਹਫਤੇ ਸੋਮਵਾਰ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।